ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੈਗਾ ਟਰੱਕ ਲੀਸਿੰਗ ਪ੍ਰੋਸੈਸ ਨਾ ਬਈ ਜੇ ਕੋਈ ਇਨਫੋਰਮੇਸ਼ਨ ਦੇ ਸਕਦਾ ਇਹ ਪ੍ਰੋਸੈਸ ਤੇ ਵੀ ਨਾ ਬਈ ਨਾ ਕੌਣ ਖਰੀਦ ਸਕਦਾ ਟਰੱਕ ਲੀਸ ਕਰ ਸਕਦਾ, ਕੰਪਨੀ ਜਾਂ ਇੰਡੀਵਿਜੂਅਲ ਵੀ, ਬਈ ਕਿੰਨੀ ਡਾਊਨ ਪੇਮੈਂਟ ਦੇਣੀ ਪੈਂਦੀ ਆ, ਨਾਲੇ ਵੀ ਇਹ ਫਾਇਦਾ ਹੈਗਾ ਕਿ ਨਹੀਂ ਨਾ। ਜਿੱਦਾਂ ਮੈਂ ਸੁਣਿਆ ਵੀ ਜਿਹੜੀ ਟਰੱਕ ਲੀਸਿੰਗ ਹੈਗੀ ਆ ਇਹ ਬਈ ਤੁਸੀਂ ਸਾਰੀ ਪੇਮੈਂਟ ਜਿਹੜੀ ਆ ਤੁਹਾਡੀ ਮੰਥਲੀ ਉਹ ਤੁਸੀਂ ਕਰ ਸਕਦੇ ਟੈਕਸ ਵਿੱਚੋਂ। ਤਾਂ ਯੂਜਲੀ ਆਪਾਂ ਨੋਰਮਲੀ ਸਾਰੇ ਜਾਣੇ ਨਾ ਟਰੱਕ ਖਰੀਦਦੇ ਆ, ਉਹ ਲੋਨ ਰੈਗੂਲਰ ਲੋਨ ਲੈਂਦੇ ਆ ਨਾ ਟਰੱਕ ਖਰੀਦ ਕੇ ਡੀਲਰ ਤੋਂ, ਉਹ ਆਪਾਂ ਇਕੱਲਾ ਇੰਟਰਸਟ ਕਰ ਸਕਦੇ ਹੁੰਦੇ ਆ ਟੈਕਸ ਵਿੱਚੋਂ। ਸੋ ਜੇ ਕਿਸੇ ਕੋਲ ਇਨਫੋਰਮੇਸ਼ਨ ਹੈਗਾ ਕਿਸੇ ਨੇ ਇੱਦਾਂ ਇਹ ਪ੍ਰੋਸੈਸ ਕੀਤਾ ਜਾਂ ਨਾ ਜਾਂ ਡੀਲਰਸ਼ਿਪ ਕੋਈ ਇੱਦਾਂ ਕੰਮ ਕਰਦਾ ਡੀਲਰਸ਼ਿਪ ਤੇ ਉਹ ਇਨਫੋਰਮੇਸ਼ਨ ਦੇਵੇ ਵੀ ਨਾ ਇਹ ਕੀ ਪ੍ਰੋਸੈਸ ਤੇ ਕੋਈ ਫਾਇਦਾ ਹੈਗਾ ਇਹਦੇ ਵਿੱਚ ਕਿ ਨਹੀਂ। ਧੰਨਵਾਦ ਕਰਨਾ ਭਰਾਵਾਂ ਜੀ। ਜੀ ਥੈਂਕ ਯੂ ਜੀ। ਇੱਕ ਮਨਜੀਤ ਸਿੰਘ ਹੁਣੀ ਦੱਸਦੇ ਨੇ ਸਾਨੂੰ ਫੇਸਬੁੱਕ ਦੇ ਉੱਤੇ, ਕਹਿੰਦੇ ਵੀ ਉਹਨਾਂ ਦਾ ਡੈਫ ਪੰਪ ਲੀਕ ਹੋਇਆ ਇਸ ਹਫ਼ਤੇ, ਤਾਂ ਉਸ ਨੂੰ ਠੀਕ ਕਰਾਉਣ ਦੇ ਲਈ $6500 ਜਿਹੜਾ ਆ ਉਹ ਲੱਗ ਗਿਆ। ਸੋ ਖੜੇ ਪੈਰ ਜਿਹੜਾ ਖਰਚਾ ਉਹ ਹੋਇਆ ਤੇ 5 ਦਿਨ ਟਰੱਕ ਸ਼ਾਪ 'ਚ ਦਿਆ ਤੇ ਟਾਈਮ ਵੀ ਜਿਹੜਾ ਉਹ ਨਾਲ ਵੇਸਟ ਹੋਇਆ। ਸੋ ਇਹ ਕਾਫੀ ਵੱਡੀ ਹੈ ਇਸ ਟਾਈਮ ਉਥਲ ਪੁਥਲ ਕਹਿ ਸਕਦੇ ਆ। ਰਮਨ ਜੀ, ਹਰਜੋਤ ਜੀ, ਇਹ ਮਾਰਕੀਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਚੱਲ ਰਹੀ ਆ ਵੀ ਜੀ। ਜਿਹੜਾ ਅਮਰਜੀਤ ਉਹਨਾਂ ਦਾ ਕੁਐਸਚਨ ਸੀ ਨਾ ਰਾਜਕਨਵੀਰ ਸਿੰਘ, ਇਹ ਮੇਰੇ ਖਿਆਲ ਨਾਲ ਜਿਹੜਾ ਕੋਈ ਤੁਹਾਡਾ ਅਕਾਊਂਟੈਂਟ ਆ ਨਾ ਉਹ ਸਭ ਤੋਂ ਬੈਸਟ ਉਹ ਤੁਹਾਨੂੰ ਐਕਸਪਲੇਨ ਕਰੂਗਾ ਵੀ ਤੁਹਾਡੀ ਬੇਸ ਦੇ ਉੱਤੇ ਕਈ ਵਾਰੀ ਕੀ ਹੁੰਦਾ ਆ ਵੀ ਬੰਦੇ ਦੀ ਇਨਕਮ ਜ਼ਿਆਦਾ ਆ, ਉਹ ਲੀਜ਼ ਤੇ ਨਵੀਆਂ ਕਾਰਾਂ ਲੈਂਦੇ ਆ, ਤੁਸੀਂ ਦੇਖਦੇ ਹੀ ਹੋਣੇ ਆ। ਸੋ ਇਹ ਆਪਣੇ ਆਪਣੇ ਤੇ ਡਿਪੈਂਡ ਕਰਦਾ। ਸੋ ਟੈਕਸ ਵਾਲਾ ਜਿਹੜਾ ਬੰਦਾ ਪ੍ਰੋਫੈਸ਼ਨਲ ਆ ਨਾ ਉਹ ਤੁਹਾਨੂੰ ਦੱਸੂਗਾ ਵੀ ਹਾਂ ਤੁਹਾਨੂੰ ਲੀਜ਼ ਤੇ ਲੈਣ ਦਾ ਫਾਇਦਾ ਜਾਂ ਬਾਈ ਕਰਨ ਦਾ ਫਾਇਦਾ। ਠੀਕ ਹੈ ਜੀ ਜੀ। ਤੇ ਆਪਣੇ ਅਗਲੇ ਕਾਲਰ ਨੇ ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਐਕਚੁਅਲੀ ਟਰੱਕ ਦੇ ਸੰਬੰਧਿਤ ਨਹੀਂ ਹੈਗਾ, ਲੇਕਿਨ ਮੈਂ ਲਾਸਟ ਵੀਕ ਥੋੜਾ ਮਿਸ ਕਰਤਾ ਸੀ, ਫੋਨ ਕਰਨਾ ਮਿਸ ਕਰਤਾ ਸੀ। ਮੈਂ ਨਾ ਊਬਰ ਕਰਦਾ ਤੇ ਜਿਹੜਾ AB5 ਆ ਰਿਹਾ ਹੈ ਸੋਸ਼ਲ ਮੀਡੀਆ ਕਿਸੇ ਨੂੰ ਕੁਝ ਪਤਾ ਨਹੀਂ ਹੈਗਾ, ਕੁਝ ਕਹਿੰਦੇ ਬਹੁਤ ਵਧੀਆ ਆ ਰਿਹਾ, ਕੁਝ ਕਹਿੰਦੇ ਬਹੁਤ ਘਟੀਆ ਆ ਰਿਹਾ, ਲੇਕਿਨ ਮੈਨੂੰ ਬਹੁਤ ਸਾਰੇ ਲੋਕਾਂ ਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਇਹਦਾ ਹੋਣ ਦੇ ਨਾਲ ਕੀ ਫਰਕ ਪਏਗਾ। ਜੇ AB5 ਆ ਗਿਆ, ਜਿਵੇਂ ਮੈਂ ਊਬਰ ਔਰ ਲਿਫਟ ਕਰਦਾ ਹਾਂ ਤੇ ਕੀ ਫਰਕ ਪਏਗਾ, ਕੀ ਬੈਨੀਫਿਟ ਹੋਏਗਾ, ਨੁਕਸਾਨ ਹੋਏਗਾ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਇਸ ਬਾਰੇ। ਤੁਹਾਡੇ ਤੇ ਕਰਦਾ AB5 ਤੁਹਾਨੂੰ ਤੇ AB5 ਤੋਂ ਉਹਨਾਂ ਨੇ ਬਚਾ ਲਿਆ ਊਬਰ ਲਿਫਟ ਵਾਲਿਆਂ ਨੇ। ਉਹ ਕਹਿੰਦੇ ਵੀ ਤੁਸੀਂ ਐਜ਼ ਏ ਇੰਪਲੋਇਰ ਨਹੀਂ ਤੁਹਾਨੂੰ ਅਸੀਂ ਰੱਖਣਾ, ਇੰਪਲੋਈ ਨਹੀਂ ਐਜ਼ ਏ ਰੱਖਣਾ, ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੀ ਆ। ਪਰ ਹੁਣ ਜਿਹੜੀ ਫੈਡਰਲ ਲੈਵਲ ਦੇ ਉੱਤੇ ਰੀਕਲਾਸੀਫਿਕੇਸ਼ਨ ਹੋਣ ਜਾ ਰਹੀ ਆ, ਸੋ ਚੇਂਜਸ ਆ ਰਹੇ ਆ ਤੁਹਾਡੀ ਇੰਡਸਟਰੀ ਦੇ ਵਿੱਚ ਵੀ। ਇਹ ਜਿਹੜੀ ਪ੍ਰੋਪੋਜੀਸ਼ਨ ਆਈ ਥਿੰਕ 22 ਸੀਗੀ ਹਰਜੋਤ ਸਿੰਘ ਜੀ, ਜਿਹਦੇ ਵਿੱਚ ਊਬਰ ਲਿਫਟ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਇੰਪਲੋਈ ਨਹੀਂ ਮੰਨਦੇ, ਇੰਡੀਪੈਂਡੈਂਟ ਕੰਟਰੈਕਟਰ ਹੀ ਆ। ਤੇ ਉਹਦੇ ਵਿੱਚ ਵੀ ਉਹ ਕੇਸ ਜਿਹੜਾ ਚੱਲ ਰਿਹਾ ਅਦਾਲਤਾਂ ਦੇ ਵਿੱਚ, ਇੱਕ ਅਦਾਲਤ ਨੇ ਤੈਨੂੰ ਅਨਕਨਸਟੀਟਿਊਸ਼ਨਲ ਵੀ ਕਰਾਰ ਦਿੱਤਾ ਆ। ਸੋ ਲੋਟ ਆਫ ਚੇਂਜਸ ਆਰ ਕਮਿੰਗ ਜੀ। ਤੁਸੀਂ ਸੁਣਦੇ ਰਹੋ ਊਬਰ ਲਿਫਟ ਵਾਲੇ। ਸੋ ਆਈਦਰ ਐਜ਼ ਏ ਇੰਪਲੋਈ ਰੱਖਣਗੇ ਤੇ ਜਾਂ ਕੰਪਨੀ ਭੱਜੂਗੀ। ਰਾਜਕਰਨ ਦੇਖੋ, ਮੈਂ ਇੱਕੋ ਗੱਲ ਕਹਿਣਾ, ਮੈਂ ਤਾਂ ਸਿਰਫ ਸਾਰਿਆਂ ਨੂੰ ਇੱਕ ਸਿਆਣੀ ਗੱਲ ਇਹ ਕਹਿਣਾ ਕਿ ਜੇ ਤੁਸੀਂ ਇਸ ਕੰਟਰੀ 'ਚ ਰਹਿਣਾ, ਅਮਰੀਕਾ ਦੇ ਵਿੱਚ, ਇੱਥੇ ਰਿਟਾਇਰ ਹੋਣਾ ਆ, ਤਾਂ ਧਿਆਨ ਦੇ ਨਾਲ ਓਨਰ ਆਪਰੇਟਰ ਵਾਲਾ ਕੰਮ ਕਰੋ। ਕਿਉਂਕਿ ਜਦੋਂ ਤੁਸੀਂ ਓਨਰ ਆਪਰੇਟਰ ਵਾਲਾ ਕੰਮ ਕਰਦੇ ਆ, ਤੁਸੀਂ ਟੈਕਸ ਪੂਰਾ ਨਹੀਂ ਭਰਦੇ, ਟੈਕਸ ਆਪਣਾ ਸਟੇਟ ਦਾ ਨਹੀਂ ਭਰਦੇ, ਪੇਰੋਲ ਨਹੀਂ ਕਰਦੇ, ਤੁਹਾਨੂੰ ਰਿਟਾਇਰਮੈਂਟ ਜ਼ੀਰੋ ਲੱਗਣੀ ਆ। ਇਹ ਲਿਖ ਕੇ ਰੱਖ ਲਓ, 1099 ਤੁਹਾਨੂੰ ਰਿਟਾਇਰਮੈਂਟ ਜ਼ੀਰੋ ਲੱਗਣੀ ਆ। ਤਾਂ ਜੇ ਤੁਸੀਂ ਸੋਚਦੇ ਆ ਕਿ ਤੁਸੀਂ ਜ਼ੀਰੋ ਰਿਟਾਇਰਮੈਂਟ ਨਾਲ ਜੀ ਸਕਦੇ ਆ, ਤਾਂ ਜੀ ਸਦਕੇ ਤੁਸੀਂ ਕੰਮ ਕਰੋ 1099 ਤੇ। ਬਸ ਇੰਨਾ ਕੁ ਸੋਚ ਲਓ ਵੀ ਤੁਹਾਡੇ ਫਾਇਦੇ 'ਚ ਹੈਗਾ ਕਿ ਨਹੀਂ ਹੈਗਾ। ਜੇ ਤੁਹਾਡਾ W2 ਤੇ ਟੈਕਸ ਕੱਟਿਆ ਜਾਂਦਾ ਆ, ਤੁਹਾਡੇ ਸਾਰੇ ਬੈਨੀਫਿਟ ਲੱਗਦੇ ਆ, ਤੁਹਾਨੂੰ ਰਿਟਾਇਰਮੈਂਟ ਮਿਲਦੀ ਆ, ਤੁਸੀਂ ਇਹ ਚਾਹੁੰਦੇ ਆ, ਜਾਂ ਕਿ ਤੁਸੀਂ 1099 ਦੇ ਥੋੜੇ 4 ਪੈਸੇ ਵੱਧ ਟੈਕਸ ਦੇ ਬਚਾ ਕੇ ਤੇ ਮੁੜ ਕੇ ਬੁੱਢੇ ਬਾਰੇ ਜਾ ਕੇ ਪੈਨਸ਼ਨ ਤੋਂ ਬਿਨਾਂ ਗੁਜ਼ਾਰਾ ਕਰਨਾ ਹੈ। ਸੋ ਫੈਸਲਾ ਤੁਹਾਡੇ ਹੱਥ ਆ, ਤੁਸੀਂ ਸੋਚ ਸਕਦੇ ਆ ਕਿ ਤੁਹਾਨੂੰ ਕਿਹੜਾ ਚੰਗਾ ਲੱਗਦਾ। ਧੰਨਵਾਦ ਜੀ। ਸੋ ਸਨੀ ਗਰੇਵਾਲ ਹੁਣੀ ਕਹਿੰਦੇ ਆ ਵੀ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ MBA ਕਰਨੀ ਚਾਹੀਦੀ ਆ। ਸੋ ਇਹ ਬੜੀ ਵੈਸੇ ਗੁੱਡ ਗੱਲ ਆ। ਦੇਖੋ ਜਿੰਨੇ ਕ ਨਹੀਂ, ਉਹ ਸਰਕਾਸਟਿਕਲੀ ਕਹਿੰਦੇ ਲੱਗਦਾ ਕੀਤੀ ਆ ਜਿਹੜਾ ਇੰਨਾ ਰੇਟਾਂ ਤੇ ਸਰਵਾਈਵ ਕਰੀ ਜਾਂਦੇ ਆ। ਪਰ ਮੇਰੇ ਹਿਸਾਬ ਨਾਲ ਪੜ੍ਹਨਾ ਜ਼ਰੂਰ ਚਾਹੀਦਾ। ਜਿੰਨਾ ਕੁ ਜ਼ੋਰ ਟਰੱਕਾਂ ਵਾਲੇ ਫੇਸਬੁੱਕ, YouTube ਤੇ ਪੰਜਾਬ ਦੀ ਪੋਲਿਟਿਕਸ ਤੇ ਲਾਉਂਦੇ ਆ ਨਾ, ਅੱਜ ਕੱਲ ਤਾਂ ਇੰਨੀਆਂ ਯੂਨੀਵਰਸਿਟੀ ਆ ਜਿਨ੍ਹਾਂ ਦੇ ਆਨਲਾਈਨ ਕੋਰਸਿਸ ਹੈਗੇ ਆ, ਬਹੁਤ ਸਾਰੇ ਕਾਲਜਸ ਜਿਨ੍ਹਾਂ ਦੇ ਆਨਲਾਈਨ ਕੋਰਸ। ਚਲੋ ਜੇ MBA ਨਾ ਵੀ ਹੋ, ਘੱਟੋ ਘੱਟ ਤੁਹਾਨੂੰ
ਫਾਈਨ ਆਰਟਸ ਦੇ ਨਹੀਂ ਕੋਰਸ ਦੇਖੋ ਹਰਜੋਤ ਜੀ ਕੱਲਾ ਇਹੀ ਨਹੀਂ ਵੀ ਪੜ੍ਹਨਾ ਹੀ ਆ, ਹੋਰ ਬਹੁਤ ਸਾਰੇ ਟ੍ਰੇਡ ਆ, ਹੋਰ ਬਹੁਤ ਸਾਰੇ ਜਿਹੜੇ ਸਕਿੱਲ ਆ ਉਹ ਆਪਾਂ ਨੂੰ ਸਿੱਖਣੇ ਚਾਹੀਦੇ। ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੁੰਦੀ। ਲਾਈਕ ਹਾਂ ਇਹ ਆਖਿਆ ਜਾਂਦਾ ਵੀ ਮਾਸਟਰ ਆਫ ਵਨ ਵਧੀਆ ਆ, ਪਰ ਉਹ ਜਿਸ ਚੀਜ਼ ਦਾ ਮਾਸਟਰ ਆ, ਹੁਣ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਆਂ ਉਹ ਖਤਮ ਹੋ ਚੁੱਕੀਆਂ। ਆਪਾਂ ਦੇਖਦੇ ਹਾਂ ਵੀ ਉਹ ਜਿਹੜਾ ਸਕਿੱਲ ਦਾ ਹੁਣ ਕੋਈ ਉਹਦੀ ਵੈਲਿਊ ਜਿਹੜੀ ਉਹ ਨਹੀਂ ਰਹੀ। ਸੋ ਹੌਲੀ ਹੌਲੀ ਚੇਂਜ ਹੋ ਰਿਹਾ ਆ। ਆਪਾਂ ਨੂੰ ਸਮੇਂ ਦੇ ਨਾਲ ਨਾਲ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਿੱਖਦੇ ਰਹਿਣਾ ਚਾਹੀਦਾ। ਇਹ ਵਧੀਆ ਚੀਜ਼ ਆ, ਇਹ ਆਪਣੇ ਸਾਰਿਆਂ ਦੇ ਲਈ ਹੀ ਫਾਇਦੇਮੰਦ ਆ। ਕੁਝ ਹੋਰ ਕਾਲਰ ਲੈਣੇ ਆ ਤੇ ਫਿਰ ਆਪਾਂ ਗੱਲਬਾਤ ਨੂੰ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਤੇ ਸਰੋਤੇ ਤੁਹਾਡੇ ਵੀ ਕੋਈ ਵਿਚਾਰ ਨੇ, ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200। ਗੁਰਵਿੰਦਰ ਬਾਲ ਜੀ ਕਹਿੰਦੇ ਸ਼ਿਕਾਗੋ ਟੋਲ ਨਾ ਮਿਸ ਕਰਿਓ ਜੀ, 15 ਦਿਨਾਂ 'ਚ ਪੇ ਕਰਿਓ। $60 ਦਾ ਟੋਲ ਆ, ਜੇ ਮਿਸ ਕਰ ਗਏ 15 ਦਿਨਾਂ 'ਚ 180 ਦੇਣੇ ਪੈਣੇ ਆ। ਸੋ ਇਹ ਵੈਸੇ ਤਕਰੀਬਨ ਸਾਰਿਆਂ 'ਚ ਹੀ ਫਾਈਨ ਇਦਾਂ ਹੁੰਦਾ ਹੈ ਜਦੋਂ ਤੁਸੀਂ ਡਿਲੇ ਕਰ ਜਾਂਦੇ ਆ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਸਵਾਲ ਹੈ ਜੀ, ਆਪਣਾ ਅਸੀਂ ਨਾ ਲੋਡ ਚੱਕਿਆ ਸੀਗਾ DAT ਬੋਰਡ ਤੋਂ, ਤੇ ਜਦੋਂ ਸਾਡੇ ਡਰਾਈਵਰ ਨੇ ਲੋਡ ਚੱਕ ਲਿਆ ਸੀ ਤੇ ਅਸੀਂ ਮੁੜ ਕੇ ਕੰਪਨੀ ਜਿਹੜੀ ਬ੍ਰੋਕਰ ਕੰਪਨੀ ਉਹਨੂੰ ਕਾਲ ਕੀਤਾ ਵੀ ਮਤਲਬ ਪੇਮੈਂਟ ਸਾਡੀ ਹਾਫ ਕਰੋ, ਵੀ ਲੋਡ ਅਸੀਂ ਚੱਕ ਲਿਆ। ਤਾਂ ਮੁੜ ਕੇ ਉਹ ਕਹਿੰਦੇ ਵੀ ਸਾਡਾ ਤੁਹਾਡੇ ਨਾਲ ਕੋਈ ਰਿਲੇਸ਼ਨ ਹੀ ਨਹੀਂ ਹੈਗਾ, ਵੀ ਕੋਈ ਐਸੋਸੀਏਸ਼ਨ ਹੈ ਨਹੀਂ, ਵੀ ਅਸੀਂ ਤੁਹਾਨੂੰ ਲੋਡ ਚੁਕਾਇਆ ਨਹੀਂ, ਵੀ ਸਾਡੀ ਕੰਪਨੀ ਬ੍ਰੋਕਰ ਕੰਪਨੀ ਕਹਿੰਦੀ ਵੀ ਸਾਡਾ ਕੋਈ ਮਿਸਯੂਜ਼ ਕਰ ਰਿਹਾ ਸੀ ਸਾਡੀ DAT ਬ੍ਰੋਕਰੇਜ ਵਾਲੀ DAT, ਤੇ ਕਿਸੇ ਨੇ ਤੁਹਾਨੂੰ ਵੈਸੇ ਹੀ ਸਕੈਮ ਕਰਕੇ ਲੋਡ ਚੁਕਾਤਾ, ਇਹ ਲੋਡ ਸਾਡਾ ਨਹੀਂ ਹੈਗਾ। ਤੇ ਮੁੜ ਕੇ ਉਸ ਤੋਂ ਬਾਅਦ ਅਸੀਂ ਫਿਰ ਸ਼ਿਪਰ ਨੂੰ ਕੰਟੈਕਟ ਕੀਤਾ ਤੇ ਸ਼ਿਪਰ ਵੀ ਹੱਥ ਨਹੀਂ ਫੜਾ ਰਿਹਾ। ਸਾਨੂੰ ਇੰਨੀ ਹੁਣ ਨੌਲੇਜ ਹੈ ਨਹੀਂ ਵੀ ਇਹਦਾ ਕੀ ਹੁੰਦਾ ਇਹਦੇ ਅੱਗੇ। ਜੀ ਰਮਨ ਜੀ, ਬਿਲਕੁਲ ਜੀ, ਇਹ ਸਟਰਗਲ ਹੀ ਆ ਦੋਨੋਂ ਪਾਸੇ। ਜਦੋਂ ਤੁਸੀਂ ਲੋਡ ਚੱਕਦੇ ਆ ਤੁਸੀਂ ਇੱਦਾਂ ਚੱਕ ਲੈਂਦੇ ਆ। ਹੁਣ ਤੁਹਾਡਾ ਲੋਡ ਦਾ ਕੋਈ ਵਾਲੀਵਾਰਸ ਨਹੀਂ ਹੈਗਾ, ਕੋਈ ਲੈ ਨਹੀਂ ਰਿਹਾ ਵੀ ਕਿਹਦਾ ਲੋਡ ਆ, ਕਿਹਨੂੰ ਗਿਆ, ਮਤਲਬ ਕੋਈ ਚੀਜ਼ ਨਹੀਂ ਹੈਗੀ। ਹਾਂਜੀ, ਇਹੀ ਹੁਣ ਲੋਡ ਮਤਲਬ ਕਿਸੇ ਪਾਸੇ ਵੀ ਜਿਹੜਾ ਸ਼ਿਪਰ ਹੈ ਉਹ ਕਹਿੰਦਾ ਸੀ 3PL ਥਰਡ ਪਾਰਟੀ ਲੌਜਿਸਟਿਕ ਆ, ਵੀ ਸਾਡੇ ਕੋਲ ਤਾਂ ਸਮਾਨ ਸਿਰਫ ਸਟੋਰ ਹੁੰਦਾ, ਤੇ ਜਿਹਨਾਂ ਦਾ ਮਾਲ ਹੈਗਾ ਉਹ ਕਹਿੰਦੇ ਅਸੀਂ ਅੱਗੇ ਵੇਚਦਾ ਆ, ਵੀ ਐਮਾਜ਼ੋਨ ਨੂੰ ਵੇਚਿਆ ਅੱਗੇ, ਵੀ ਐਮਾਜ਼ੋਨ ਰਿਸਪੋਂਸੀਬਲ ਪਾਰਟੀ ਹੈ। ਹੁਣ ਅਸੀਂ ਐਮਾਜ਼ੋਨ ਨੂੰ ਵੀ ਰੀਚ ਕਰਕੇ ਦੇਖ ਰਹੇ ਹਾਂ, ਮੈਨੇਜਰ ਨੂੰ, ਸਾਰਿਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ। ਮਹੀਨਾ ਹੋ ਗਿਆ ਟਰੇਲਾ ਐਵੇਂ ਲੱਦਿਆ ਖੜਿਆ, ਤੇ ਮਤਲਬ ਕੁਛ ਨਹੀਂ ਇਹਦਾ ਹੋ ਰਿਹਾ। ਜੀ ਰਮਨ ਜੀ ਕੀ ਕਰ ਸਕਦੇ ਹੈ, ਕੋਈ ਇਹਨਾਂ ਦੇ ਲਈ ਕੋਈ ਅੱਗੇ ਕੋਈ ਰਾਹ ਕੀ ਕਰਨ? ਇਹਦਾ ਤਾਂ ਉਹ ਹੁੰਦਾ ਕਿ ਤੁਹਾਡਾ ਲੋਡ ਹੋਲਡਿੰਗ ਕਰ ਲੈਂਦੇ ਆ। ਕਈ ਵਾਰੀ ਕਈ ਵੇਅਰ ਹਾਊਸਿਸ ਹੁੰਦੇ ਆ ਜਿਹੜੇ ਕਿ ਤੁਹਾਡੇ ਲੋਡ ਹੋਲਡਿੰਗ ਕਰ ਦਿੰਦੇ ਆ। ਤੁਸੀਂ ਜਿੱਥੋਂ ਜਿਹਦੇ ਵੀ ਸ਼ਿਪਰ ਰਿਸੀਵਰ ਕੋਲ ਲਿਆ ਹੈਗਾ ਉਹਨੂੰ ਦੱਸ ਦਿਓ ਵੀ ਭਾਈ ਫਲਾਣੇ ਅਸੀਂ ਵੇਅਰ ਹਾਊਸ ਦੇ ਵਿੱਚ ਦੇ ਦਿੱਤਾ ਹੈਗਾ, ਤੁਹਾਡਾ ਲੋਡ ਉੱਥੇ ਪਿਆ ਹੈਗਾ, ਜਦੋਂ ਤੁਹਾਨੂੰ ਟਾਈਮ ਲੱਗਾ ਆਪਣਾ ਚੱਕ ਲਿਓ ਉੱਥੋਂ ਜਦੋਂ ਚੱਕਣਾ। ਸੋ ਇਹੋ ਹੀ ਕਰ ਸਕਦੇ ਆ, ਹੋਰ ਇਹਦੇ ਵਿੱਚ ਕੁਛ ਨਹੀਂ ਹੋ ਸਕਦਾ, ਕਿਉਂਕਿ ਇਹ ਐਮਾਜ਼ੋਨ ਦਾ ਲੋਡ ਹੋਣਾ ਆ। ਤੇ ਐਮਾਜ਼ੋਨ ਦਾ ਜਿਹੜਾ ਲੋਡ ਆ ਉਹ ਆਲਮੋਸਟ ਐਮਾਜ਼ੋਨ ਕਿਸੇ ਪਾਸਿਓਂ ਵੀ ਉੱਤੇ ਕੁਛ ਨਹੀਂ ਕਰਨਾ ਹੈਗਾ। ਔਰ ਇਸ ਵੇਲੇ ਤਾਂ ਲੋਕਾਂ ਦੇ ਜਿਹੜੇ ਆ ਵੇਅਰ ਹਾਊਸ ਭਰੇ ਪਏ ਆ, ਸੋ ਇਸ ਕਰਕੇ ਉਹ ਵੀ ਤੰਗ ਆ। ਸੋ ਆਈ ਥਿੰਕ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਇਹੋ ਹੀ ਮੈਂ ਤਾਂ ਸੁਜੈਸਟ ਕਰੂੰਗਾ ਕਿ ਲੋਡ ਜਿਹੜਾ ਆ ਕਿਸੇ ਵੀ ਜਿਹੜੇ ਵੀ ਡੌਕ ਤੇ ਕਿਤੇ ਕੋਈ ਸਟੋਰ ਕਰਦਾ ਆ ਉਹਨਾਂ ਨੂੰ ਦੇ ਦਿਓ ਲੋਡ, ਲਾ ਦਿਓ ਉੱਥੇ, ਉਹਨਾਂ ਨੂੰ ਕਹੋ ਜੀ ਆਹ ਇਹਨਾਂ ਦਾ ਫਲਾਣੇ ਦਾ ਲੋਡ ਆ, ਫਲਾਣੇ ਦਾ ਇੱਥੋਂ ਚੱਕਿਆ ਇੱਥੇ ਜਾਣਾ, ਇਹ ਲੈ ਨਹੀਂ ਰਹੇ ਸਾਡੇ ਕੋਲ, ਤੇ ਗੱਲ ਕਰ ਤੁਸੀਂ ਆਪਣਾ ਲੋਡ ਲਾ ਦਿਓ ਕਿਤੇ। ਮਤਲਬ ਕਹੀਏ ਕਿਹਨੂੰ ਕੋਈ, ਕਿਉਂਕਿ ਰਿਸਪੋਂਸੀਬਲ ਕੋਈ ਆਪਣੇ ਆਪ ਨੂੰ ਮੰਨ ਹੀ ਨਹੀਂ ਰਿਹਾ। ਵੀ ਇਹਦੇ ਵਿੱਚ ਰਮਨ ਜੀ ਇੱਕ ਤਰਨਵੀਰ ਹੁਣੀ ਕਹਿੰਦੇ ਵੀ ਓਰੀਜਨਲ ਬ੍ਰੋਕਰ ਨੂੰ ਲੱਭੋ, ਉਹ ਸੌਰਟ ਇਟ ਆਊਟ ਕਰਨਗੇ। ਕੀ ਹੈ ਇਹ ਰਾਹ ਕਰ ਸਕਦੇ? ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਓਰੀਜਨਲ ਬ੍ਰੋਕਰ ਕਿਹੜਾ? ਪਰ ਉਹ ਹੁਣ ਇਹਨਾਂ ਨੂੰ ਪਤਾ ਕਰਨਾ ਪੈਣਾ ਨਾ, ਇਹਨਾਂ ਨੇ ਹੁਣ ਲੋਡ ਕਿੱਦਾਂ ਲਿਆ, ਹਿਸਾਬ ਨਾਲ ਲਿਆ ਆ। ਅਸੀਂ ਭਾਜੀ ਜਿਵੇਂ DAT ਬੋਰਡ ਤੋਂ ਚੱਕਿਆ, ਜਿੱਦਾਂ ਆਪਣਾ DAT ਬੋਰਡ ਤੇ ਲੱਗੇ ਹੁੰਦੇ ਆ, ਲੋਡ ਕਾਲ ਕੀਤੀ ਹੈ, ਉਹਨਾਂ ਨੇ ਸੈਟਅਪ ਕਰਕੇ ਆਪਾਂ ਨੂੰ ਈਮੇਲ ਤੇ ਕਨਫਰਮੇਸ਼ਨ ਭੇਜਤੀ ਹੈ ਬਸ। ਤੇ ਰਮਨ ਜੀ ਆਵਾਜ਼ ਕੱਟ ਰਹੀ ਸੀ ਤੁਹਾਡੀ। ਮੈਂ ਕਿਹਾ ਜਿਹਦੇ ਕੋਲੋਂ ਲੋਡ ਲਿਆ ਉਹਦਾ ਕ੍ਰੈਡਿਟ ਚੈੱਕ ਕੀਤਾ ਸੀ ਤੁਸੀਂ? ਨਹੀਂ ਕੀਤਾ ਸੀਗਾ ਜੀ ਕ੍ਰੈਡਿਟ ਚੈੱਕ? ਮੈਨੂੰ ਲੱਗਦਾ ਨਹੀਂ, ਲਾਈਨ ਉਹਨਾਂ ਦੀ ਕਾਲ ਉਹਨਾਂ ਦੀ ਡ੍ਰੌਪ ਹੋ ਗਈ ਤੇ ਚਲੋ ਸੋ ਇਹਦੇ ਵਿੱਚ ਰਮਨ ਜੀ ਚਲੋ ਇਹ ਹੋ ਗਿਆ ਹੁਣ ਇਹਨਾਂ ਦੇ ਨਾਲ। ਬਾਕੀਆਂ ਦੇ ਲਈ ਕੀ ਲੈਸਨ ਆ ਜੀ ਇਹਦੇ ਵਿੱਚ, ਵੀ ਕਿੱਦਾਂ ਅਜਿਹੀ ਚੀਜ਼ ਕਿਸੇ ਦੇ ਨਾਲ ਨਾ ਘਟੇ? ਤੁਸੀਂ ਕਿਹੜੀਆਂ ਚੀਜ਼ਾਂ, ਕਿਹੜਾ ਪ੍ਰੋਸੈਸ ਆ, ਕਿਹੜੇ ਪ੍ਰੋਸੀਜਰ ਨੂੰ ਫੋਲੋ ਕਰੋ ਵੀ ਤੁਸੀਂ ਇਸ ਚੀਜ਼ ਦਾ ਸ਼ਿਕਾਰ ਨਾ ਹੋਵੋ? ਦੇਖੋ ਇਹਦੇ ਵਿੱਚ ਐਕਸਪੀਰੀਅੰਸ ਤੇ ਤੁਹਾਡੀ ਡਿਊ ਡਿਲੀਜੈਂਸ ਕੰਮ ਆਉਂਦੀ ਆ। 2-3 ਚੀਜ਼ਾਂ ਹੁੰਦੀਆਂ, ਤੁਹਾਡਾ ਐਕਸਪੀਰੀਅੰਸ ਕੰਮ ਆਉਂਦਾ, ਤੁਹਾਡੀ ਡਿਊ ਡਿਲੀਜੈਂਸ ਤੁਸੀਂ ਹਰ ਲੋਡ ਲੈਣ ਲੱਗਿਆ ਆ ਪਰਟੀਕੂਲਰ ਸਟੈਪ ਜਿਹੜੇ ਫੋਲੋ ਕਰਦੇ ਹੈਗੇ ਆ ਕਿ ਨਹੀਂ ਕਰਦੇ ਹੈਗੇ।
ਸੋ ਐਕਸਪੀਰੀਅੰਸ ਕੀ ਕਹਿੰਦਾ ਆ ਕਿ ਜੇ ਬਿਲਕੁਲ ਤੁਹਾਡੇ ਜਿਹੜੇ ਫੋਨ ਚੱਕਿਆ ਹੈਗਾ ਉਹ ਗੱਲ ਕਿੱਦਾਂ ਕਰ ਰਿਹਾ ਹੈਗਾ, ਤੁਹਾਨੂੰ ਲੋਡ ਚੁਕਾਉਣ ਨੂੰ ਕਾਹਲੀ ਕਰ ਰਿਹਾ ਹੈਗਾ, ਕੀ ਚੱਕਰ ਹੈਗਾ, ਕੀ ਪ੍ਰੋਬਲਮ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਨਾਲ ਆਉਂਦੀਆਂ ਹੈਗੀਆਂ। ਜਦੋਂ ਬੰਦਾ ਕਿਸੇ ਨੂੰ ਫੋਨ ਤੇ ਗੱਲ ਕਰਦਾ ਉਹਨੂੰ ਪਤਾ ਲੱਗ ਜਾਂਦਾ, ਮੋਸਟ ਆਫ ਦਾ ਟਾਈਮ ਉਹਨੂੰ ਪਹਿਲੀ ਕਾਲ ਤੇ ਪਤਾ ਲੱਗ ਜਾਂਦਾ ਵੀ ਬੰਦਾ ਗਲਤ ਆ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਦੀ MC ਲੈ ਕੇ ਉਹਦਾ ਕ੍ਰੈਡਿਟ ਚੈੱਕ ਕਰੋ, ਆਪਣੇ ਫੈਕਟਰਿੰਗ ਕੰਪਨੀ ਨਾਲ, ਹੋਰ ਕਿਸੇ ਜਿੰਨਾ ਵੀ ਤੁਸੀਂ ਕ੍ਰੈਡਿਟ ਚੈੱਕ ਕਰਦੇ ਆ, ਤੁਸੀਂ ਕ੍ਰੈਡਿਟ ਚੈੱਕ ਕਰੋ ਉਹਦਾ। ਕ੍ਰੈਡਿਟ ਚੈੱਕ ਕਰਕੇ ਇਹ ਦੇਖੋ ਵੀ ਤੁਹਾਡੀ ਫੈਕਟਰਿੰਗ ਕੰਪਨੀ ਨੂੰ ਐਕਸੈਪਟ ਕਰਦੀ ਹੈ ਕਿ ਨਹੀਂ ਕਰਦੀ ਹੈਗੀ, ਠੀਕ ਆ। ਜੇ ਤੁਹਾਨੂੰ ਫਿਰ ਵੀ ਨਹੀਂ ਕਲੀਅਰ ਹੋ ਰਿਹਾ ਹੈਗਾ, ਫਿਰ ਤੁਸੀਂ ਉਸ ਕੰਪਨੀ ਦਾ ਜਿਹੜਾ ਲੋਡ ਆ ਉਹਦੇ ਮੇਨ 800 ਨੰਬਰ ਤੇ ਕਾਲ ਕਰੋ ਗੂਗਲ ਕਰਕੇ। ਉੱਥੋਂ ਉਹਨਾਂ ਨੂੰ ਪੁੱਛੋ ਵੀ ਆਹ ਲੋਡ ਤੁਹਾਡਾ ਅਸੀਂ ਚੱਕਣ ਜਾ ਰਹੇ ਹਾਂ, ਕਿ ਇਹ ਤੁਹਾਡਾ ਲੋਡ ਹੈਗਾ ਕਿ ਨਹੀਂ ਹੈਗਾ। ਮੋਸਟਲੀ ਜੇ ਤੁਸੀਂ ਇਹ ਸਾਰੇ ਸਟੈਪ ਕੰਪਲੀਟ ਕਰਦੇ ਆ ਤਾਂ ਤੁਸੀਂ ਇਸ ਫਰਾਡ ਚੋਂ ਬਚ ਸਕਦੇ ਆ। ਪਰ ਮੋਸਟਲੀ ਸਾਡੇ ਉਹੀ ਗੱਲ ਫਿਰ ਆ ਜਾਂਦੀ ਆ ਕਿ ਜਿਹੜੇ ਨਵੇਂ ਕੈਰੀਅਰ, ਨਵੇਂ ਲੋਕੀ ਇਸ ਬਿਜ਼ਨਸ 'ਚ ਆਏ ਹੈਗੇ ਆ, ਉਹ ਇਹ ਸਾਰੇ ਡੂ ਡਿਲੀਜੈਂਸ ਨਹੀਂ ਕਰਦੇ ਹੈਗੇ, ਉਹ ਸਟੈਪ ਨਹੀਂ ਲੈਂਦੇ ਹੈਗੇ। ਤੇ ਉਹ ਕਾਹਲੀ ਦੇ ਵਿੱਚ ਲੋਡ ਚੱਕ ਲੈਂਦੇ ਫਟਾਫਟ, ਵੀ ਲੋਡ ਮਿਲ ਗਿਆ ਫਟਾਫਟ ਚੱਕ ਲਓ, ਹਨਾ। ਤੇ ਉਹ ਉਦੋਂ ਫਿਰ ਗੜਬੜ ਹੁੰਦੀ ਆ। ਹੁਣ ਅੱਜ ਕੱਲ੍ਹ ਜ਼ਿਆਦਾ ਗੜਬੜ ਇਸੇ ਕਰਕੇ ਹੋ ਰਹੀ ਆ ਕਿਉਂਕਿ ਰਾਈਟ ਵੇ ਲੋਡ ਚੱਕਣ ਦੀ ਕਰਦੇ ਆ ਫਟਾਫਟ। ਹਾਂ, ਸੋ ਸਥਿਤੀ ਏਦਾਂ ਦੀ, ਉਹ ਕਹਿੰਦਾ ਲੋਡ ਮਿਲਿਆ ਚਲੋ ਚੱਕੋ ਕਰੀਏ ਤੇ ਉਹਨੇ ਦੇ ਵਿੱਚ ਇਹ ਜਿਹੜੇ ਸਟੈਪ ਮਿਸ ਹੋ ਗਏ ਤੇ ਉਹਦੇ ਵਿੱਚ ਫਿਰ ਬੰਦਾ ਰਗੜਾ ਖਾ ਜਾਂਦਾ ਹੈ। ਸੋ ਧੰਨਵਾਦ। ਸੋ ਇੱਕ ਵਾਰੀ ਥੈਂਕ ਯੂ। ਹੁਣ ਚਲੋ ਦੇਖ ਲਓ, ਜੇ ਕੋਈ ਆਪਾਂ ਨੂੰ ਕੁਝ ਦੱਸਦਾ ਆ ਤਾਂ ਤੁਸੀਂ ਸੁਣਦੇ ਰਹੋ, ਮੇ ਵੀ ਕੋਈ ਹੋਰ ਸਲਾਹ ਵੀ ਤੁਹਾਨੂੰ ਕੋਈ ਜਿਹੜਾ ਉਹ ਦੇ ਦੇਵੇ, ਦੱਸ ਦੇਵੇ। ਬਾਕੀ ਗਾਂ ਤੋਂ ਭਾਈ ਧਿਆਨ ਜਿਹੜਾ ਉਹ ਰੱਖੋ। ਤੇ ਇਹੀ ਐਮਾਜ਼ੋਨ ਨੂੰ ਇੰਨੇ ਕੁ ਲੋਡ ਦੇ ਨਾਲ ਨਹੀਂ ਕੋਈ ਫਰਕ ਪੈਂਦਾ। ਉਹ ਤਾਂ ਉਦਾਂ ਵੀ ਕਈ ਵਾਰੀ ਤੁਸੀਂ ਸਮਾਨ ਮੰਗਵਾਉਂਦੇ, ਵਾਪਸ ਕਰਨਾ, ਉਹ ਕਹਿੰਦੇ ਕੋਈ ਵਾਪਸ ਨਾ ਕਰ ਲਓ, ਆਪਣੇ ਕੋਲ ਰੱਖੋ, ਤੁਹਾਨੂੰ ਉਹਦੀ ਥਾਂ ਦੇ ਉੱਤੇ ਹੋਰ ਚੀਜ਼ ਜਿਹੜੀ ਉਹ ਘੱਲ ਦਿੰਦੇ ਆ। ਉਹ ਤਾਂ ਇਦਾਂ ਕਰਦੇ, ਦੇ ਡੋਂਟ ਕੇਅਰ। ਇਹ ਚੀਜ਼ ਜਿਹੜੀ ਬਣੀ ਪਈ ਆ। ਅਮਰੀਕ ਬਸਰਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਜੀ, ਕੀ ਕਹਿਣ ਲੱਗੇ ਸੀ? ਮੈਂ ਕਿਹਾ ਕਿਉਂਕਿ ਉਹਨਾਂ ਦਾ ਸਮਾਨ ਹੀ ਨਾ ਹੈਗਾ, ਉਹ ਥਰਡ ਪਾਰਟੀ ਵੇਚ ਰਹੇ ਨੇ, ਉਹਨਾਂ ਨੂੰ ਕੀ ਘਾਟਾ ਦੂਜਿਆਂ ਨੂੰ ਪੈਣਾ। ਬਿਲਕੁਲ ਸਹੀ ਆ ਜੀ। ਅਮਰੀਕ ਬਸਰਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ, ਗੁੱਡ ਮਾਰਨਿੰਗ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਸੁਣਦਾ ਬੜਾ ਵਧੀਆ ਚੱਲ ਰਿਹਾ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਆ। ਥੈਂਕ ਯੂ ਜੀ। ਗੁੱਡ ਵਰਕ। ਮੈਂ ਤਾਂ ਤੁਹਾਨੂੰ ਆਊਟ ਆਫ ਦਾ ਟਰੈਕ ਨਹੀਂ ਲੈ ਕੇ ਜਾਣਾ ਚਾਹੁੰਦਾ ਸੀਗਾ, ਪਰ ਸਾਡੀ ਵੀ ਥੋੜੀ ਜਿਹੀ ਜਿਹੜੀ ਅੱਜ ਫਾਰਮਰਾਂ ਦਾ ਉਹਦੀ ਵੀ ਬ੍ਰੇਕ ਟਾਈਮ ਦੇ ਵਿੱਚ ਲਾ ਦਿਓ। ਜ਼ਰੂਰ, ਕੋਈ ਨਹੀਂ, ਦੱਸ ਦਿੰਦੇ ਆ ਜੀ। ਆਪਾਂ ਦੱਸਦੇ ਵੀ ਆ ਰਹੇ ਆ ਤੇ ਜ਼ਰੂਰ ਦੱਸਦੇ ਆ, ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਦੱਸ ਦਾਂਗੇ। ਬਾਕੀ ਸਰਕਾਰ ਨੂੰ ਚਾਹੀਦਾ ਵੀ ਬਚ ਗਿਆ, ਜਿਹੜੇ ਕੰਮ ਹੁੰਦੇ ਫਰਾਡ ਕਾਹਲੀ ਨਾ ਕਰੋ। ਹੁਣ ਚਲੋ ਸਾਡਾ ਤਾਂ ਕਾਫੀ ਸਮਾਂ ਟਰੱਕਿੰਗ ਦੇ ਵਿੱਚ ਵੀ ਲੰਘ ਗਿਆ ਆ, ਤੇ ਆ ਜਿਹੜੀ ਇੱਦਾਂ ਦੀਆਂ ਗਲਤੀਆਂ ਹੁੰਦੀਆਂ, ਕਈ ਵਾਰੀ ਇਹ ਬੰਦਾ ਜਲਦੀ ਕਰ ਲੈਂਦਾ, ਵੀ ਲੋਡ ਚੱਕਣ ਦੀ ਸਾਰੀ ਕਰ ਲੈਂਦਾ, ਕਈ ਵਾਰੀ ਫਿਰ ਲੰਬਾ ਕੰਮ ਪੈ ਜਾਂਦਾ ਏਦਾਂ ਦਾ। ਜੀ ਜੀ ਜੀ, ਥੈਂਕ ਯੂ ਅਮਰੀਕ ਜੀ, ਥੈਂਕ ਯੂ, ਬਹੁਤ ਵਧੀਆ, ਵੈਰੀ ਨਾਈਸ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ ਜੀ, ਮੱਖਣ ਹੁਣੀ ਕਹਿੰਦੇ ਨੇ ਵੀ ਹਰ ਇੱਕ ਜਾਣੇ ਕੋ ਇਹ ਚੀਜ਼, ਇਹ ਪ੍ਰੋਸੈਸ ਨੂੰ ਫੋਲੋ ਕਰਨਾ ਹਰ ਵਾਰੀ ਔਖਾ ਆ। ਸੋ ਹੁਣ ਇਹ ਆ ਵੀ ਕਿਉਂਕਿ ਪਰ ਹੁਣ ਫਰਾਡ ਹੋ ਬਹੁਤ ਰਹੇ ਆ, ਪਰ ਆਪਾਂ ਨੂੰ ਆਪਣੀ ਡਿਊ ਡਿਲੀਜੈਂਸ ਵਧਾਉਣੀ ਪੈਣੀ ਆ। ਰਾਜਕਿਰਨ, then take your chances, you know, ਫਿਰ ਚਾਂਸ ਲੈ ਲਓ ਭਾਈ, ਫਿਰ ਦੂਆ ਖੇਡ ਲਓ, ਫਿਰ ਦੇਖ ਲਓ ਵੀ ਜੇ ਤੁਹਾਡਾ ਨਹੀਂ, ਤੁਸੀਂ ਹਰ ਵਾਰੀ ਉਹ ਦੇਖੋ, ਇਹ ਇੱਕ ਤੁਹਾਡੀ ਜਿਹੜੀ ਆ, ਹਰ ਵਾਰੀ ਇਹ ਤੁਹਾਨੂੰ ਕਰਨਾ ਚਾਹੀਦਾ। ਜੇ ਨਹੀਂ ਕਰ ਸਕਦਾ ਤੇ ਉਹ that person is not ready to do those things. ਉਹ ਕਿਸੇ ਕੋਲੋਂ ਆਪਣਾ ਕੰਮ ਕਰਵਾ ਲਓ। ਤੁਸੀਂ ਜੇ ਆਪ ਨਹੀਂ ਕਰ ਸਕਦੇ ਹਰ ਵਾਰੀ ਇਹ ਕੰਮ, ਤੇ ਕਿਸੇ ਕੋਲ ਕਰਵਾ ਸਕਦੇ ਆ। ਫਿਰ ਕਿਸੇ ਹੋਰ ਦੀ ਸਰਵਿਸ ਲੈ ਸਕਦੇ ਆ। ਇਹ ਕੋਈ ਐਕਸਕਿਊਜ਼ ਨਹੀਂ ਹੈਗਾ, ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਦਵਾਈ ਲੈਣ ਤੋਂ ਪਹਿਲਾਂ ਮੈਂ ਚੈੱਕ ਨਹੀਂ ਕਰਨੀ, ਕਿ ਹਰ ਵਾਰੀ ਨਹੀਂ ਚੈੱਕ ਕਰ ਸਕਦਾ ਦਵਾਈ ਠੀਕ ਹੈ ਕਿ ਨਹੀਂ ਠੀਕ ਹੈ। ਜੀ, 364 ਦਿਨ ਆਪਾਂ ਸਾਰੇ ਸਾਲ ਦਾ ਖਰਚਾ ਖਤਮ ਹੋ ਜਾਂਦਾ, ਸਾਰੇ ਸਾਲ ਦਾ ਪ੍ਰੋਫਿਟ ਚਲਾ ਜਾਂਦਾ। ਜੀ ਜੀ ਜੀ। ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਡਾ ਕੋਈ ਵੀ ਕੁਐਸਚਨ ਆ, ਕੁਝ ਸੰਗਣ ਵਾਲੀ ਗੱਲ ਨਹੀਂ, ਕਿਉਂਕਿ ਆਪਾਂ ਵੀ ਸਾਰੇ ਸਿੱਖ ਰਹੇ ਹੈਗੇ ਆ। ਕਾਲ ਕਰ ਲਓ 408 272 5200। ਓਂਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਇੱਕ ਕੁਐਸਚਨ ਹੈ, ਕੱਲ ਨਾ ਡਰਾਈਵਰ ਨੂੰ ਫੋਨ ਕੀਤਾ ਕਾਟਰਮੋਟ ਸਕੇਲ ਦੇ ਉੱਪਰ। ਜੀ ਜੀ ਜੀ, ਓਕੇ ਜੀ ਜੀ। ਡਰਾਈਵਰ ਨੂੰ ਫੋਨ ਕੀਤਾ, ਪਰ ਲੈਵਲ 1 ਦੀ ਇੰਸਪੈਕਸ਼ਨ ਹੋਈ ਆ, ਉਹ ਸਟਿੱਕਰ ਤਾਂ ਲਾਤਾ ਉਹਨਾਂ ਨੇ ਨਾ, ਪਰ ਉਹਨਾਂ ਨੇ ਉਹਨੂੰ ਵਾਇਲੇਸ਼ਨ ਦਿੱਤੀ ਹੈ ਕਿ ਤੂੰ ਸਾਨੂੰ ਜਿਹੜੀ ਹੈਗੀ ਆ ELD ਟ੍ਰਾਂਸਫਰ ਨਹੀਂ ਕੀਤੀ, ਪਰ ਜਦ ਕਿ ਉਹਨੇ ਕਰਤੀ ਸੀ। ਤੇ ਬਾਅਦ ਵਿੱਚ ਜਿਹੜਾ ਅਫਸਰ ਚੈੱਕ ਕਰ ਰਿਹਾ ਸੀ, ਉਹਨੇ ਉਹਦੀ ਟਰੱਕ ਦੀ ਚਾਬੀ ਲੈ ਕੇ ਥੱਲੇ ਸਿੱਟੀ ਹੈ ਫਲੋਰ ਦੇ ਉੱਪਰ ਬੜੀ ਜ਼ੋਰ ਨਾਲ, ਤੇ ਬਾਅਦ ਚ ਯਾਨੀ ਕਿ ਬੜਾ ਰੂਡ ਬਿਹੇਵ ਕੀਤਾ ਉਹਨੇ।
ਸੋ ਇਹਦਾ ਕੀ ਆਪਸ਼ਨ ਹੋ ਸਕਦੀ ਹੈ ਜਿਹੜੀ ਹੈਗੀ ਆ ਵਾਇਲੇਸ਼ਨ ਹੈ ਇਹ ਕਿੱਥੇ ਖੜਦੀ ਆ ਕੇ ਮਤਲਬ ਆਪਾਂ ਨੂੰ ਵਾਇਲੇਸ਼ਨ ਲੈਣੀ ਚਾਹੀਦੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕੀ ਹੈਗਾ ਜੀ ਨਹੀਂ ਵਾਇਲੇਸ਼ਨ ਕੀ ਦਿੱਤੀ ਹੈਗੀ ELD ਡਾਟਾ ਟ੍ਰਾਂਸਫਰ ਨਹੀਂ ਕੀਤਾ ਉਹਨਾਂ ਨੇ ਇਹ ਕਿਹਾ ਜੀ ਹਾਂ ਪਰ ਕਰ ਦਿੱਤਾ ਸੀਗਾ ਆਈ ਡੋਨਟ ਨੋ ਕਿਉਂ ਇਹਨਾਂ ਲਿਖਿਆ ਨਾ ਇਹ ਤਾਂ ਅੱਛਾ ਉਹ ਤੁਸੀਂ ਕਹਿੰਦੇ ਵੀ ਕਰਤਾ ਤੇ ਜਿਹਨੇ ਵਾਇਲੇਸ਼ਨ ਦਿੱਤੀ ਉਹ ਕਹਿੰਦੇ ਵੀ ਇਹਨਾਂ ਨੇ ਟ੍ਰਾਂਸਫਰ ਨਹੀਂ ਕੀਤਾ ਡਾਟਾ ਹਾਂ ਉਹਨੇ ਵਾਇਲੇਸ਼ਨ ਲਿਖ ਕੇ ਦਿੱਤੀ ਹੈ ਕਿ ਇਹਨੇ ਤਾਂ ਟ੍ਰਾਂਸਫਰ ਨਹੀਂ ਕੀਤਾ ਬਟ ਉਹਨਾਂ ਨੇ ਸਟicker ਵੀ ਲਾਤਾ ਲੈਵਲ 1 ਪਾਸ ਵੀ ਕਰ ਗਿਆ ਔਨ ਦਾ ਰੋਡ ਹੈ ਬਟ ਉਹ ਜਿਹੜਾ ਪੇਪਰ ਦਿੱਤਾ ਉਹਦੇ ਉੱਪਰ ਉਹਨੇ ਲਿਖਤਾ ਕਿ ਸਾਨੂੰ ਇਹਨਾਂ ਨੇ ELD ਡਾਟਾ ਟ੍ਰਾਂਸਫਰ ਕੀਤਾ ਹੈਗਾ ਤੇ ਰਮਨ ਜੀ ਉਦਾਂ ਇਸ ਦਿਸ ਅ ਕਰੈਕਟੇਬਲ ਆਫੈਂਸ ਉਦਾਂ ਜੇ ਮੰਨ ਲਓ ਵੀ ਜੇ ਕਿਸੇ ਨੇ ਨਹੀਂ ਵੀ ਕੀਤਾ ਹੋਊਗਾ ਕੀ ਉਹਦੇ ਕੋਲ ਵਕਤ ਹੁੰਦਾ ਵੀ ਕੁਛ ਵੀ ਉਹ ਟ੍ਰਾਂਸਫਰ ਕਰਕੇ ਤੇ ਇਸ ਨੂੰ ਕਰੈਕਟ ਕਰ ਲਵੇ ਤੇ ਪਰ ਇਹ ਕਹਿ ਰਹੇ ਆ ਵੀ ਇਹਦੇ ਟੋਟਲ ਦੋਨੋਂ ਇੱਕ ਦੂਜੇ ਤੋਂ ਵਿਰੋਧਾਭਾਸ ਦੀ ਗੱਲ ਆ ਦੇਖੋ ਹਾਂ ਇਹ ਹੁੰਦਾ ਕਿ ਜਦੋਂ ਤੁਹਾਨੂੰ ਲਾਅ ਇਨਫੋਰਸਮੈਂਟ ਤੁਹਾਡੇ ਕੋਲੋਂ ਡਾਟਾ ਮੰਗਦਾ ਆ ਉਦੋਂ ਟ੍ਰਾਂਸਫਰ ਹੋਣਾ ਚਾਹੀਦਾ ਹੈ ਅੱਛਾ ਠੀਕ ਆ ਰਾਈਟ ਐਟ ਦੈਟ ਟਾਈਮ ਇਹ ਟ੍ਰਾਂਸਫਰ ਹੋਣਾ ਚਾਹੀਦਾ ਹੈ ਨੋ ਐਕਸਕਿਊਜ਼ ਹੈ ਇਹਦੇ ਵਿੱਚ ਕਿ ਚਾਹੇ ਉਹ ਡਾਟਾ ਕਰਕੇ ਨਹੀਂ ਹੋਇਆ ਕਿਸੇ ਚੀਜ਼ ਕਰਕੇ ਨਹੀਂ ਹੋਇਆ ਸੋ ਦੇयर ਇਜ਼ ਨੋ ਐਕਸਕਿਊਜ਼ ਉਹ ਰਾਈਟ ਵੇ ਟ੍ਰਾਂਸਫਰ ਹੋਣਾ ਚਾਹੀਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਸਿਚੁਏਸ਼ਨ ਕੀ ਬਣੀ ਹੈਗੀ ਆ ਕਿ ਉਹਨਾਂ ਦੀ ਉਹਦੀ ਜਿਹੜੀ ਆ ਰਾਈਟ ਐਟ ਦੈਟ ਟਾਈਮ ਉਹ ਟ੍ਰਾਂਸਫਰ ਨਹੀਂ ਹੋਇਆ ਬਾਅਦ ਚੋਂ ਟ੍ਰਾਂਸਫਰ ਹੋ ਗਿਆ ਹੁਣ ਕਈ ਵਾਰੀ ਆਪਾਂ ਈਮੇਲ ਕਰਦੇ ਆ ਈਮੇਲ ਰਾਈਟ ਵੇ ਨਹੀਂ ਜਾਂਦੀ ਲੇਟਰ ਔਨ ਚਲੀ ਜਾਂਦੀ ਆ ਠੀਕ ਆ ਉਹਦੇ ਚ ਫਿਰ ਕਿਉਂ ਲਾਤਾ ਉਹ ਕਿਉਂ ਹੋਇਆ ਜਾਂ ਫਰਸਟ੍ਰੇਸ਼ਨ ਜੇ ਤੇ ਕਹਿੰਦੇ ਉਹਨੇ ਚਾਬੀ ਸਿੱਟੀ ਥੱਲੇ ਜਾਂ ਕੁਝ ਕੀਤਾ ਮਤਲਬ ਇਹ ਇੱਕ ਇੰਡੀਵਿਜੂਅਲ ਆਫੀਸਰ ਦੀ ਫਰਸਟ੍ਰੇਸ਼ਨ ਹੋ ਸਕਦੀ ਆ ਮੈਂ ਇਹਨੂੰ ਇਹ ਨਹੀਂ ਕਹਿ ਸਕਦਾ ਵੀ ਕੋਈ ਐਡਾ ਮਸਲਾ ਹੈਗਾ ਪਰ ਕਰੈਕਟੇਬਲ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਉਹਨਾਂ ਨੂੰ ਡਾਟਾ ਆਲਰੇਡੀ ਮਿਲ ਗਿਆ ਹੈਗਾ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੈਗੇ ਕਿ ਆਲਰੇਡੀ ਕਰੈਕਟਡ ਹੈਗਾ ਓਕੇ ਠੀਕ ਆ ਸੋ ਮਤਲਬ ਵਾਇਲੇਸ਼ਨ ਦੇ ਸਕਦੇ ਆ ਪਰ ਉਹ ਵਾਇਲੇਸ਼ਨ ਕਿਉਂਕਿ ਇਹਨਾਂ ਨੇ ਡਾਟਾ ਟ੍ਰਾਂਸਫਰ ਹੋ ਗਿਆ ਸੋ ਕਰੈਕਟੇਬਲ ਆ ਵੀ ਉਹਨੂੰ ਫਿਰ ਉਹ ਫਾਈਨ ਵਗੈਰਾ ਦੇਣ ਦੀ ਲੋੜ ਨਹੀਂ ਉਸ ਚੀਜ਼ ਦੀ ਨਹੀਂ ਹੁਣ ਇਦਾਂ ਨਾ ਵੀ ਜਿਹੜਾ ਆਪਾਂ ਨਹੀਂ ਇਹਦੇ ਵਿੱਚ ਕੀ ਹੈ ਜੀ ਆਪਾਂ ਸੋਚਦੇ ਕਿ ਡਾਟਾ ਟ੍ਰਾਂਸਫਰ ਹੋ ਗਿਆ ਤਾਂ ਵੀ ਡੋਨਟ ਨੋ ਕਿ ਐਕਚੁਅਲੀ ਡਾਟਾ ਟ੍ਰਾਂਸਫਰ ਹੋਇਆ ਕਿ ਨਹੀਂ ਹੋਇਆ ਆਪਾਂ ਸਿਰਫ ਬਲੇਮ ਕਰਦੇ ਕਿ ਉਹਨੇ ਸੋ ਓਂਕਾਰ ਜੀ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹੂੰਗਾ ਵੀ ਜੋ ਮੰਨ ਲਓ ਵੀ ਤੁਸੀਂ ਇਸ ਚੀਜ਼ ਨੂੰ ਫੋਲੋ ਅਪ ਕਰਦੇ ਆ ਨਾ ਜਿਹੜੀ ਤੁਹਾਡੀ ELD ਦੀ ਜਿਹੜੀ ਕੰਪਨੀ ਆ ਤੁਸੀਂ ਉਹਦੇ ਕੋਲੋਂ ਟਾਈਮ ਸਟੈਂਪ ਲੈ ਸਕਦੇ ਆ ਵੀ ਕਿਹੜੇ ਟਾਈਮ ਦੇ ਉੱਤੇ ਈਮੇਲ ਗਈ ਕਦੋਂ ਉੱਥੇ ਪਹੁੰਚ ਗਈ ਕਦੋਂ ਸਰਵਰ ਤੋਂ ਹੋਈ ਫਿਰ ਇਹਦੇ ਨਾਲ ਉਹ ਬੰਦਾ ਜਿਹੜੀ ਚੀਜ਼ ਤੁਸੀਂ ਕਹਿ ਰਹੇ ਤੁਸੀਂ ਉਹ ਦੂਜੇ ਨੂੰ ਝੁਠਲਾ ਸਕਦੇ ਆ ਵੀ ਨਹੀਂ ਤੂੰ ਝੂਠ ਬੋਲਦਾ ਆ ਵੀ ਆਹ ਦੇਖੋ ਆਹ ਟਾਈਮ ਸਟੈਂਪ ਆ ਇੱਥੋਂ ਨਿਕਲ ਗਿਆ ਆ ਵੀ ਇਹ ਤੁਸੀਂ ਆਪਣੀ ELD ਦੀ ਜਿਹੜੇ ਸਰਵਿਸ ਪ੍ਰੋਵਾਈਡਰ ਆ ਉਹਦੇ ਤੋਂ ਉਹ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ ਕਨਫਰਮ ਕਰ ਸਕਦੇ ਆ ਵੀ ਹਾਂ ਦੇਖੋ ਵੀ ਅਸੀਂ ਸਰਵਰ ਤੋਂ ਜਿਹੜਾ ਆਪਣੇ ਤੋਂ ਇਹ ਡਾਟਾ ਤੁਹਾਨੂੰ ਟ੍ਰਾਂਸਫਰ ਕਰਤਾ ਸੀ ਇਹ ਜਾਣ ਕੇ ਕਹਿ ਰਿਹਾ ਹੈ ਸੋ ਤੁਸੀਂ ਉਸ ਚੀਜ਼ ਨੂੰ ਫੋਲੋ ਕਰ ਸਕਦੇ ਆ ਜੀ ਤੇ ਰਮਨ ਭਾਜੀ ਇੱਕ ਹੋਰ ਗੱਲ ਹੈ ਕਿ ਜੇ ਅਗਰ ਡਾਟਾ ਟ੍ਰਾਂਸਫਰ ਨਹੀਂ ਹੋਇਆ ਸੀ ਤਾਂ ਉਹਨੇ ਇਹਨੂੰ ਵਾਇਲੇਸ਼ਨ ਦੇ ਕੇ ਇਹਨੂੰ ਸਰਵਿਸ ਕਰਨਾ ਸੀ ਮਤਲਬ ਜੇ ਕੋਈ ਮਿਸਟੇਕ ਹੁੰਦੀ ਜਾਂ ਕਿਸੇ ਕਾਰਨ ਕਰਕੇ ਨਾ ਕਿਉਂਕਿ ਉਹਨਾਂ ਨੇ ਲੈਵਲ ਇਹ ਪਾਸ ਵੀ ਕਰਤੀ ਆ ਹੁੰਦਾ ਰੋਡ ਹੈ ਨਥਿੰਗ ਕੁਛ ਨਹੀਂ ਹੈਗਾ ਪਰ ਆਈ ਡੋਨਟ ਨੋ ਨੇ ਇਦਾਂ ਕਿਉਂ ਇਹ ਸਾਰਾ ਕੁਝ ਕੈਮਰੇ 'ਚ ਵੀ ਆਇਆ ਆਪਣੇ ਟਰੱਕ ਤੇ ਕੈਮਰੇ ਲੱਗੇ ਹੋਏ ਆ ਉਹ ਸਾਰਾ ਰਿਕਾਰਡਿੰਗ ਕਿਉਂਕਿ ਇਹਦੀ ਇੰਡੀਵਿਜੂਅਲ ਸਿਚੁਏਸ਼ਨ ਹੈਗੀ ਆ ਇਸ ਕਰਕੇ ਮੈਂ ਕਹਿ ਨਹੀਂ ਸਕਦਾ ਪਰ ਯੂਜ਼ਲੀ ਜਿਹੜਾ ਹੁੰਦਾ ਹੈ ਕਿ ਜੇ ਡਾਟਾ ਟ੍ਰਾਂਸਫਰ ਨਹੀਂ ਹੁੰਦਾ ਉਹਦੀ ਵਾਇਲੇਸ਼ਨ ਹੁੰਦੀ ਆ ਉਹਨੂੰ ਆਊਟ ਆਫ ਸਰਵਿਸ ਨਹੀਂ ਕਰਦੇ ਹੈਗੇ ਉਹਦੀ ਵਾਇਲੇਸ਼ਨ ਹੁੰਦੀ ਹੈ ਕਿ ਡਾਟਾ ਟ੍ਰਾਂਸਫਰ ਨਹੀਂ ਹੋਇਆ ਕਈ ਵਾਰੀ ਤੁਸੀਂ ਔਨ ਸਕਰੀਨ ਚੈੱਕ ਕਰ ਸਕਦੇ ਹੋ ਡਾਟਾ ਨੂੰ ਪਰ ਡਾਟਾ ਤੁਹਾਨੂੰ ਉਹਨਾਂ ਦੀ ਇਲੈਕਟ੍ਰੋਨਿਕਲੀ ਟ੍ਰਾਂਸਫਰ ਨਹੀਂ ਹੋਇਆ ਹੁੰਦਾ ਸੋ ਇਸ ਕਰਕੇ ਜਿਹੜਾ ਉਹ ਆ ਕਿ ਉਹਦੀ ਵਾਇਲੇਸ਼ਨ ਹੈਗੀ ਆ ਪਰ ਆਊਟ ਆਫ ਸਰਵਿਸ ਨਹੀਂ ਹੁੰਦਾ ਜੀ ਕਲੀਅਰ ਕਰਵਾ ਸਕਦੇ ਉਹਨਾਂ ਨਾਲ ਗੱਲ ਕਰਕੇ ਹੋਣਾ ਤਾਂ ਚਾਹੀਦਾ ਹੈ ਜੀ ਤੁਸੀਂ ਡਾਟਾ ਜੀ ਜੀ ਡਾਟਾ ਕਿਊ ਦੇ ਉੱਤੇ ਤੁਸੀਂ ਆਪਣਾ ਫਾਈਲ ਕਰ ਸਕਦੇ ਹੋ ਡਾਟਾ ਕਿਊ ਦੇ ਉੱਤੇ ਠੀਕ ਹੈ ਜੀ dataqueue.fmcsa.gov ਉਹਦੇ ਤੇ ਜਾ ਕੇ ਕਰਨਾ ਹੈ ਜੀ ਰਮਨ ਜੀ